ਕਹਾਣੀ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਕਹਾਣੀਕਾਰ ਤੋਂ ਬਾਬਰ ਜਾਵੇਦ ਡਾਰ ਦਾ ਸਲਾਮ। ਕਹਾਣੀਕਾਰ ਦੀ ਖਿੜਕੀ ਖੋਲ੍ਹਦਿਆਂ ਮਨਮੋਹਣਾ ਤੇ ਮਨ ਖਿੱਚਵਾਂ ਵਾਹ ਦਾ ਇੱਕ ਤੇਜ਼ ਬੁੱਲਾ ਮੇਰੇ ਮੂੰਹ ਨਾਲ ਟਕਰਾਇਆ ਤੇ ਦਿਲ ਖੁਸ਼ ਹੋ ਗਿਆ। ਕਹਾਣੀਕਾਰ ਦੀ ਪਿਛਲੀ ਤਰਫ ਹਰੇ ਭਰੇ ਖੇਤ ਨੇ ਜਿਨ੍ਹਾਂ ਵਿੱਚ ਵੰਨ ਸਵੰਨੀਆਂ ਸਬਜ਼ੀਆਂ ਲੱਗੀਆਂ ਹੋਈਆਂ ਨੇ ਤੇ ਇੱਕ ਤਰਫ ਮੁੰਜੀ ਦੀ ਫਸਲ ਵੀ ਹੈ। ਮੈਂ ਚੌਕੀ ਤਫਸੀਲ ਵਿੱਚ ਨਹੀਂ ਜਾਣਾ ਚਾਹੁੰਦਾ, ਬਲਕਿ ਤੁਹਾਨੂੰ ਆਪਣੀ ਨਿੱਕੀ ਕਹਾਣੀ ਸਟੈਂਡ ਚੁੱਕ ਲੋ ਸੁਣਾਉਣਾ ਚਾਹੁੰਦਾ ਹਾਂ। ਸਟੈਂਡ ਚੁੱਕ ਲੋ। ਹਰ ਪਾਸੇ ਫੈਲਦੀ ਬੇਚੈਨੀ, ਖੁਦਗਰਜ਼ੀ, ਮਾਯੂਸੀ ਤੇ ਆਪਾਦਾਪੀ ਉਹਨੂੰ ਪਰੇਸ਼ਾਨ ਕੀਤਾ ਹੋਇਆ ਸੀ। ਸਮਾਜੀ ਹਯਾਤੀ ਵਿੱਚ ਹੋਣ ਵਾਲੀ ਟੁੱਟ ਭੱਜ ਨੇ ਉਹਦੇ ਖੌਫ ਵਿੱਚ ਵਾਧਾ ਕਰਕੇ ਉਹਨੂੰ ਅਕਲਾਪੇ ਦਾ ਸ਼ਿਕਾਰ ਕਰ ਦਿੱਤਾ ਸੀ। ਉਹ ਹੌਲੀ ਹੌਲੀ ਮੋਟਰਸਾਈਕਲ ਚਲਾ ਰਿਹਾ ਸੀ। ਸਟੈਂਡ ਚੁੱਕ ਲੋ, ਇਕਬਾਲ ਦੀ ਆਵਾਜ਼ ਆਈ। ਸਟੈਂਡ ਚੁੱਕ ਲੋ, ਇੱਕ ਔਰਤ ਦੀ ਆਵਾਜ਼ ਆਈ। ਸਟੈਂਡ ਚੁੱਕ ਲੋ, ਸਟੈਂਡ ਚੁੱਕ ਲੋ। ਵਕਫੇ ਵਕਫੇ ਨਾਲ ਇਹ ਆਵਾਜ਼ਾਂ ਆਉਂਦੀਆਂ ਗਈਆਂ। ਉਹਦੀ ਮੋਟਰਸਾਈਕਲ ਦਾ ਸਟੈਂਡ ਲਟਕਿਆ ਹੋਇਆ ਸੀ। ਸਟੈਂਡ ਖਰਾਬ ਏ, ਉਹ ਹਰ ਇੱਕ ਨੂੰ ਦੱਸੀ ਜਾ ਰਿਹਾ ਸੀ। 2 ਫਰਲਾਂਗ ਦੇ ਫਾਸਲੇ ਉੱਤੇ ਆਟੋ ਇਲੈਕਟ੍ਰੀਸ਼ਨ ਦੀ ਦੁਕਾਨ ਸੀ। ਉਹਦਾ ਦਿਲ ਚਾਹ ਰਿਹਾ ਸੀ ਉਹ ਫਟਾਫਟ ਦੁਕਾਨ ਕੋਲ ਪਹੁੰਚੇ। ਸਟੈਂਡ ਚੁੱਕ ਲੋ ਦੀਆਂ ਆਵਾਜ਼ਾਂ ਉਹਦੇ ਵੱਲ ਵਧਦੀਆਂ ਜਾ ਰਹੀਆਂ ਸਨ। ਸਟੈਂਡ ਚੁੱਕ ਲੋ ਭਾਈਜਾਨ, ਇੱਕ ਨਕਾਬਪੋਸ਼ ਔਰਤ ਨੇ ਆਖਿਆ, ਜਿਹੜੀ ਆਮ ਹਾਲਾਤ ਵਿੱਚ ਹੋਰੇ ਕਿਸੇ ਗੈਰ ਮਰਦ ਨਾਲ ਗੱਲ ਵੀ ਕਰਨੀ ਨਾ ਪਸੰਦ ਕਰਦੀ ਹੋਵੇ। ਸਟੈਂਡ ਭੋਏ ਨਾਲ ਟਕਰਾਉਣ ਦੀ ਸੂਰਤ ਵਿੱਚ ਉਹ ਮੋਟਰਸਾਈਕਲ ਤੋਂ ਡਿੱਗ ਸਕਦਾ ਸੀ। ਸਟੈਂਡ ਚੁੱਕ ਲੋ ਦੀਆਂ ਆਵਾਜ਼ਾਂ ਉਹਦੀ ਸਲਾਮਤੀ ਦੀਆਂ ਆਵਾਜ਼ਾਂ ਸਨ। ਸੋਚ ਬਦਲ ਚੁੱਕੀ ਸੀ। ਹੁਣ ਉਹਦੇ ਅੰਦਰ ਆਵਾਜ਼ ਆ ਰਹੀ ਸੀ, ਸਮਾਜ ਤਾਂ ਮੁਹੱਬਤ ਨਾਲ ਭਰਿਆ ਹੋਇਆ ਹੈ। ਬਸ ਮਨਫੀ ਖਾਹਿਸ਼ਾਂ ਤੇ ਲੋੜਾਂ ਬੰਦਿਆਂ ਨੂੰ ਕਿਰਾਏ ਪਾ ਦਿੰਦੀਆਂ ਨੇ।